जिन्हें तुसीं रेजोल्यूशन किए हुए ने ईरान के खिलाफ वो सारे टर्मीनेट करो यूएन सिक्योरिटी काउंसिल ये भी उसका हिस्सा है कि बई इतों अमरीका अपने बेस चुके कुवैत भी बनाया होया है, कतर च भी बनाए हुए ने, सऊदी अरेबिया च भी है, इराक च भी है, जॉर्डन च भी है कि हुण स्टेट ऑफ हार्मूज दे विच ईरान की डोमीनेंस रहेगी और इस दे उत्ते जिहड़ा सिक्योर ट्रांजिट प्रोटोकॉल बनाया जाए कि भी ਜਿਹੜੇ पिछले 47 साल तो तुसीं आर्थिक पाबंदियां लाइया हुई ने ईरान के उत्ते वो सारियां खत्म करो ਜਿਹੜਾ ਇਹ ਉਹਨਾਂ ਦੀ ਗਾਰੰਟੀ ਸੀ ਕਿ ਵੀ ਕੋਈ ਹਮਲਾ ਨਹੀਂ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਇਹ ਜਿਹੜੀਆਂ ਸਾਰੀਆਂ ਟਰਮਸ ਤੁਸੀਂ ਮੰਨੀਆਂ ਨੇ ਜਾਂ ਮੰਨਣੀਆਂ ਨੇ ਇਹਨਾਂ ਨੂੰ ਗਾਰੰਟੀ ਕਰੋ ਕਿ ਵੀ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਰਾਹੀਂ ਜਿਹੜਾ ਇਸ ਨੂੰ ਜਿਹੜਾ ਉਹ ਅਪਰੂਵਲ ਦਿੱਤੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो इस गलबात करन जा रहे हैं कि अमरीका ते ईरान विचाले जंगबंदी तो बाद हुण 10 अप्रैल ਨੂੰ ਇਸਲਾਮਾਬਾਦ ਵਿੱਚ ਦੋਵਾਂ ਮੁਲਕਾਂ ਵਿਚਾਲੇ ਅਮਨ ਸਮਝੌਤੇ ਲਈ ਗੱਲਬਾਤ ਹੋਵੇਗੀ। ਇਸ ਨੂੰ ਇਸਲਾਮਾਬਾਦ ਡਾਇਲਾਗ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਗੱਲਬਾਤ ਦਾ ਆਧਾਰ ईरान ਵੱਲੋਂ ਪੇਸ਼ ਕੀਤਾ ਗਿਆ 10 ਨੁਕਾਤੀ ਫਾਰਮੂਲਾ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो एक जंग के मैदान दे विच जदों तुसीं उतरदे हो तुहाडे ऑब्जैक्टिव हुंदे ने, निशाने हुंदे ने कि तुसीं की हासिल करना है। जी फिर एक हकीकत जिहड़ी बैटल ग्राउंड दे विच तुहानूं फेस हुंदी है और दो अक्सर ये दो टर्म्स इस्तेमाल हुंदियां ने। कई बार तुसीं दो वड्डियां गलतियां करदे हो। एक अपने आप ਨੂੰ ਦੁਸ਼ਮਣ ਤੋਂ ਬਹੁਤ ਜ਼ਿਆਦਾ ਆਪਣੀ ਤਾਕਤ ਨੂੰ ਆਂਕਦੇ ਹੋ ਤੇ ਦੂਸਰੀ ਗਲਤੀ ਹੁੰਦੀ ਹੈ ਵੀ ਤੁਸੀਂ ਬਹੁਤ ਵਾਰ ਜੇ ਆਪਣੇ ਆਪ ਨੂੰ ਠੀਕ ਵੀ ਆਂਕੋ ਤੁਸੀਂ ਦੁਸ਼ਮਣ ਦੀ ਤਾਕਤ ਨੂੰ ਘਟਾ ਕੇ ਦੇਖਦੇ ਹੋ ਔਰ ਕਈ ਵਾਰ ਸਡਨ ਕੁਝ ਐਸਾ ਹੁੰਦਾ ਹੈ ਸਰਪ੍ਰਾਈਜ਼ ਐਲੀਮੈਂਟ ਜਿਹੜਾ ਤੁਸੀਂ ਐਕਸਪੈਕਟ ਨਹੀਂ ਕਰਦੇ ਕਿ ਦੁਸ਼ਮਣ ਦੇ ਕੋਲ ਹੈ ਔਰ ਉਹਦੇ 'ਚ ਉਹ ਗੇਮ ਚੇਂਜਰ ਬਣ ਜਾਂਦਾ ਹੈ। ਜਿਵੇਂ ਅਸੀਂ ਜਦੋਂ ਬਾਬਰ 1526 ਦੇ ਵਿੱਚ ਹਮਲਾਵਰ ਹੁੰਦਾ ਹੈ ਭਾਰਤ ਦੇ ਉੱਤੇ ਜਿਹੜਾ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਲੋਧੀ ਪਠਾਣਾ ਦਾ ਰਾਜ ਹੈ ਦਿੱਲੀ ਦੇ ਵਿੱਚ। ਹਾਲਾਂ ਪਠਾਣਾ ਦੇ ਕੋਲ ਬਹਾਦਰੀ ਦੀ ਵੀ ਕੋਈ ਕਮੀ ਨਹੀਂ, ਫੌਜ ਵੀ ਬਹੁਤ ਵੱਡੀ ਹਾਥੀਆਂ ਦੇ ਉੱਤੇ ਔਰ ਦੂਸਰੇ ਤੀਸਰੇ। ਲੇਕਿਨ ਜਦੋਂ ਆਪਸ ਦੇ ਵਿੱਚ ਫੌਜਾਂ ਆਮੋ ਸਾਹਮਣੇ ਹੋਈਆਂ ਹਾਥੀਆਂ ਦੇ ਸਾਹਮਣੇ ਤੇਜ਼ ਤਰਾਰ ਉਹਨਾਂ ਦੇ ਘੋੜੇ ਨੇ ਤੁਰਕਾਂ ਦੇ। ਫਿਰ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ ਬਾਬਰ ਦੇ ਕੋਲ ਹੈ ਉਹ ਤੁਬਕ ਹੈ, ਤੋਪ ਹੈ, ਬਾਰੂਦ। ਪਹਿਲੀ ਵਾਰ ਉਸ ਖਿੱਤੇ ਦੇ ਵਿੱਚ ਬਾਰੂਦ ਨਾਲ ਧਮਾਕੇ ਦੀ ਆਵਾਜ਼ ਕਿਸੇ ਨੇ ਸੁਣੀ, ਹਾਥੀਆਂ ਨੇ ਵੀ ਨਹੀਂ ਸੀ ਸੁਣੀ ਹੋਈ, ਬੰਦਿਆਂ ਨੇ ਹਾਥੀ ਦੌੜ ਪਏ। ਔਰ ਉਹ ਜਿਹੜਾ ਤੁਬਕ ਦਾ ਹੋਣਾ ਹੈ ਔਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਿਆਨਿਆ ਕਿ ਤੁਰਕ ਪਠਾਣਾ ਪਈ ਲੜਾਈ, ਇੱਕ ਪਾਸੇ ਤੁਰਕ ਨੇ ਇੱਕ ਪਾਸੇ ਪਠਾਨ ਨੇ, ਉਹਨੂੰ ਤੁਬਕ ਚਲਾਈ, ਉਹਨੂੰ ਹਸਤ ਚੜਾਈ, ਉਹ ਹਾਥੀਆਂ ਦੇ ਉੱਤੇ ਨੇ ਉਹ। ਸੋ ਇਹ ਜੰਗ ਦੇ ਮੈਦਾਨ 'ਚ ਹਥਿਆਰ ਦਾ ਜਿਹੜਾ ਸੁਪੀਰੀਅਰ ਹੋਣਾ ਜਾਂ ਐਸਾ ਜਿਹੜਾ ਪਹਿਲਾਂ ਨਹੀਂ ਦੇਖ, ਇਹ ਵੀ ਗੇਮ ਚੇਂਜਰ ਹੁੰਦਾ। ਥਰਡਲੀ ਕਈ ਵਾਰ ਕੁਦਰਤ ਇੱਕਦਮ ਮੀਂਹ ਆ ਜਾਣ, ਹਨੇਰੀ ਆ ਜਾਏ, ਹੈਜ਼ਾ ਫੈਲ ਜਾਂਦਾ ਸੀ, ਫੌਜਾਂ ਜਿਹੜੀਆਂ ਨੇ ਉਹ ਬੇਦਿਲ ਹੋ ਜਾਂਦੀਆਂ ਸੀ, ਪਿੱਛੇ ਮੁੜਿਆ ਜਾਂਦਾ ਸੀ। ਕਈ ਵਾਰ ਉਹਨਾਂ ਜ਼ਮਾਨੇ ਜਿਹੜਾ ਲੜਾਈ ਲੀਡ ਕਰ ਰਿਹਾ ਹੈ ਤੁਹਾਡਾ ਸੈਨਾਪਤੀ ਉਹ ਮਾਰਿਆ ਗਿਆ ਤੇ ਦੂਸਰਿਆਂ ਦੇ ਵਿੱਚ ਡਿਸਕਰੇਜਮੈਂਟ ਹੁੰਦੀ ਸੀ, ਫੌਜਾਂ ਜਿਹੜੀਆਂ ਨੇ ਪਿੱਛੇ ਹਟ ਜਾਂਦੀਆਂ ਸੀ। ਸੋ ਅੱਜ ਦੇ ਪੀਰੀਅਡ 'ਚ ਜਦੋਂ ਕਿ ਬਹੁਤ ਸਾਰੀਆਂ ਇੰਟੈਲੀਜੈਂਸ ਅਵੇਲੇਬਲ ਹੁੰਦੀ ਹੈ ਵੀ ਦੁਸ਼ਮਣ ਦੇ ਕੋਲ ਕੀ ਹੈ ਕੀ ਨਹੀਂ ਹੈ, ਤੁਸੀਂ ਉਹਨਾਂ ਦੇ ਵਿੱਚ ਵੀ ਆਪਣੇ ਏਜੰਟ ਫਿੱਟ ਕੀਤੇ ਹੁੰਦੇ ਨੇ। ਪਰ ਦੋ ਤਿੰਨ ਚੀਜ਼ਾਂ ਹੁਣ ਜੂਨ 84 ਜਦੋਂ ਘੱਲੂਘਾਰਾ ਹੁੰਦਾ ਹੈ ਭਾਰਤੀ ਫੌਜ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਲੈਸ ਹੋ ਕੇ ਆਉਂਦੀ ਹੈ, ਉਹਨਾਂ ਦਾ
ਜਿਹੜਾ ਜਰਨੈਲ ਹੈ ਉਹ ਜਿਹਨੂੰ ਅੱਗੇ ਕੀਤਾ ਹੋਇਆ ਬਰਾੜ ਨੂੰ, ਉਹ ਸਮਝਦਾ ਵੀ 2 ਘੰਟੇ ਦਾ ਆਪਰੇਸ਼ਨ ਹੈ। ਲੇਕਿਨ ਔਰ ਉਹਨਾਂ ਦੇ ਕੋਲ ਅੰਦਰ ਸੋਫਿਸਟੀਕੇਟ ਵੈਪਨ ਵੀ ਨਹੀਂ ਹੈ, ਮੈਕਸਿਮਮ LMGs ਨੇ ਜਾਂ SLRs ਨੇ, ਹੋਰ ਤਾਂ ਈਵਨ MMG ਵੀ ਕੋਈ ਨਹੀਂ ਹੈ, ਤੇ ਨਾ ਹੀ ਕੋਈ ਹੋਰ ਸੋਫਿਸਟੀਕੇਟ, ਇੱਧਰ ਸਾਰੀ ਸੋਫਿਸਟੀਕੇਸ਼ਨ ਹੈ। ਲੇਕਿਨ ਜਿਹੜੀ ਸਪਿਰਿਟ ਦੇ ਨਾਲ ਕਿਸੇ ਨੇ ਲੜਨਾ ਹੈ, ਜਾਂ ਜਿਹੜੀ ਅੰਦਰ ਉਸ ਸਾਰੇ ਦੀ ਸਟ੍ਰੈਟਜੀ ਜਨਰਲ ਸੁਬੇਗ ਸਿੰਘ ਨੇ ਬਣਾਈ, ਔਰ ਜਿਸ ਅੰਦਾਜ਼ ਦੇ ਵਿੱਚ 3 ਟਾਇਰ ਫਾਇਰ ਦੀ ਲਾਈਨ, ਉਹ ਉਹਨਾਂ ਦੇ ਲਈ ਇੱਕ ਵੱਡਾ ਸਰਪ੍ਰਾਈਜ਼ ਸੀ। ਔਰ 72 ਘੰਟੇ ਔਰ ਜਿਹੜੇ ਲੜਨ ਵਾਲੇ ਨੇ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ, ਜਿਹੜਾ ਜਾਨ ਦੇ ਉੱਤੇ ਖੇਲ ਕੇ ਆਪਣੀ ਕੌਮੀ ਅਣਖ ਗੈਰਤ ਲਈ ਲੜ ਰਿਹਾ ਹੈ, ਉਹਦੇ ਸਾਹਮਣੇ ਤਨਖਾਹਦਾਰ ਫੌਜੀ ਜਿੰਨਾ ਮਰਜ਼ੀ ਸੋਫਿਸਟੀਕੇਟ ਹੋਏ, ਜਿੰਨੀ ਮਰਜ਼ੀ ਟ੍ਰੇਨਿੰਗ ਹੋਏ, ਟਿਕ ਨਹੀਂ ਸਕਦਾ। ਸੋ ਇਹ ਸਾਰੇ ਫੈਕਟਰਸ ਜਿਹੜੇ ਜਦੋਂ ਵੀ ਵਾਰ ਗੇਮਸ ਹੁੰਦੀਆਂ ਨੇ, ਜਾਂ ਹੁਣ ਤਾਂ ਕੰਪਿਊਟਰ ਰਿਲੇਟਡ ਵੀ ਸਾਰੇ ਦੇਖਦੇ ਨੇ, ਕਿ ਉਹ ਸਾਰੇ ਇਹਨਾਂ ਨੇ ਕੈਲਕੂਲੇਟ ਕੀਤੇ ਹੋਣਗੇ। ਲੇਕਿਨ ਇਹਦੇ ਬਾਵਜੂਦ ਜਿਹੜਾ ਓਵਰਆਲ 40 ਦਿਨਾਂ ਬਾਅਦ ਜੋ ਸਾਹਮਣੇ ਆਇਆ ਉਹ ਬਿਲਕੁਲ ਡਿਫਰੈਂਟ ਸੀ। ਹੁਣ ਮੈਂ ਜਿਹੜੇ ਅੱਡ ਐਨਾਲਿਸਟ ਨੇ ਦੁਨੀਆ ਦੇ, ਕਿਉਂਕਿ ਡੇ ਐਂਡ ਨਾਈਟ ਮੈਂ ਇਹਨੂੰ ਕਲੋਜ਼ਲੀ ਮੋਨੀਟਰ ਵੀ ਕੀਤਾ ਹੈ, ਔਰ ਦੂਜਾ ਪਹਿਲਾਂ ਤਾਂ ਇਹ ਦੇਖਣਾ ਵੀ 5 ਆਬਜੈਕਟਿਵ ਜਿਹੜੇ ਅਮਰੀਕਾ ਦੇ ਜਾਂ ਇਜ਼ਰਾਈਲ ਦੇ ਦਾ ਤੁਸੀਂ ਵੀ ਇਹਨੂੰ ਵਾਈਪ ਆਊਟ ਹੀ ਕਰ ਦਿਓ, ਪਰ ਅਮਰੀਕਾ ਦੀ ਜਿਹੜੇ ਪ੍ਰੈਜ਼ੀਡੈਂਟ ਦੇ ਡਿਕਲੇਅਰਡ ਜਿਹੜੇ ਆਬਜੈਕਟਿਵ ਸੀ ਜਦੋਂ ਕਿ 28 ਫਰਵਰੀ ਨੂੰ ਇਹ ਵਾਰ ਲਾਂਚ ਹੋਈ, ਕਿ ਵੀ ਈਰਾਨ ਦੀ ਜਿਹੜੀ ਮਿਸਲ ਇੰਡਸਟਰੀ ਹੈ ਉਹਨੂੰ ਰੇਜ਼ ਕਰ ਦੇਣਾ ਟੂ ਦਾ ਗਰਾਊਂਡ, ਕਿ ਵੀ ਬਿਲਕੁਲ ਬੈਲਿਸਟਿਕ ਮਿਸਲਸ, ਕਰੂਜ਼, ਇਹਨੂੰ ਬਿਲਕੁਲ ਡਿਸਟਰਕਸ਼ਨ ਟੂ ਐਨਾਹੀਲੇਟ ਈਰਾਨਜ਼ ਨੇਵੀ ਐਂਡ 에ਅਰ ਫੋਰਸ, ਕਿ ਵੀ ਉਹਨਾਂ ਦੀ ਨੇਵੀ ਵੀ ਔਰ 에ਅਰ ਫੋਰਸ ਵੀ ਜਿਹੜੇ, ਫਿਰ ਈਰਾਨ ਦੀਆਂ ਜਿਹੜੀਆਂ ਪ੍ਰੋਕਸੀਜ਼ ਨੇ, ਹਮਾਸ ਹੈ ਜਾਂ ਹਿਜ਼ਬੁੱਲਾ ਹੈ ਔਰ ਹੂਤੀ ਨੇ, ਇਹਨਾਂ ਨੂੰ ਡੀਸਟੈਬਲਾਈਜ਼ ਕਰਨਾ, ਔਰ ਉਹਨਾਂ ਦਾ ਐਨਰਿਚਡ ਯੂਰੇਨੀਅਮ ਵੀ ਲੈ ਲੈਣਾ ਜਿਹੜਾ ਉਹਨਾਂ ਦੇ ਕੋਲ ਹੈ, ਔਰ ਉਹ ਹਾਲਾਤ ਵੀ ਕਦੇ ਵੀ ਉਹ ਯੂਰੇਨੀਅਮ ਦੇ ਨੇੜੇ ਹੀ ਨਾ ਜਾਣ, ਨਿਊਕਲੀਅਰ ਵੈਪਨ ਬਣਾਉਣਾ ਤਾਂ ਦੂਰ ਦੀ ਗੱਲ ਹੈ। ਔਰ ਨੰਬਰ 1 ਰਿਜੀਮ ਚੇਂਜ, ਕਿ ਵੀ ਇਹ ਸਾਰੀ ਕੱਢ ਕੇ ਉਹ ਲਿਆਵਾਂਗੇ ਜਿਹੜੇ ਸਾਡੀ ਜਿਹੜੀ ਹੈ ਟਿਊਨ ਦੇ ਉੱਤੇ ਡਾਂਸ ਕਰਨਗੇ। ਹੁਣ 40 ਦਿਨਾਂ ਬਾਅਦ ਜੇ ਕਹਿਣਾ ਹੋਏ ਤਾਂ ਇਹਦੇ ਚੋਂ ਕੋਈ ਵੀ ਆਬਜੈਕਟਿਵ ਜਿਹੜਾ ਹੈ ਉਹ ਪੂਰਾ ਨਹੀਂ ਹੋਇਆ। ਹਾਲਾਂਕਿ ਠੀਕ ਹੈ, ਵਿਕਟਰੀ ਵੀ ਡਿਕਲੇਅਰ ਕਰੋ, ਇਹ ਵੀ ਕਹਿ ਦਿਓ ਜੀ ਰਿਜੀਮ ਚੇਂਜ ਹੋ ਗਿਆ। ਹੁਣ ਇਹਦੇ 'ਚ ਈਵਨ ਅਸੀਂ ਦੇਖਦੇ ਹਾਂ ਵੀ ਇਹਦੇ ਬਾਵਜੂਦ ਕਿ ਜਿਹੜਾ ਸੁਪਰੀਮ ਲੀਡਰ ਉਹਨਾਂ ਦਾ ਅਲੀ ਖਮੀਨਾਈ ਉਹ ਮਾਰਿਆ ਗਿਆ, ਡਿਫੈਂਸ ਕੌਂਸਲ ਚੀਫ ਅਲੀ ਸ਼ਾਮਖਾਨੀ ਮਾਰਿਆ ਗਿਆ, ਸਿਕਿਉਰਿਟੀ ਕੌਂਸਲ ਚੀਫ ਅਲੀ ਲਰਜੀਆਨੀ ਮਾਰਿਆ ਗਿਆ, ਔਰ ਉਹਨਾਂ ਦੀਆਂ ਈਰਾਨ ਦੀਆਂ ਮੈਨੂਫੈਕਚਰਿੰਗ ਫੈਸਿਲਿਟੀਜ਼, ਪੈਟਰੋਕੈਮੀਕਲ ਕੰਪਲੈਕਸਿਸ, ਗੈਸ ਫੀਲਡ, ਆਇਲ ਡਿਪੋ, ਰੇਲ ਟਰੈਕ, ਯੂਨੀਵਰਸਿਟੀ, ਈਵਨ ਪੁਲਾਂ ਤੱਕ ਜਿਹੜੇ ਨੇ ਉਹ ਬੰਬਾਂ ਨਾਲ ਉਡਾ ਦਿੱਤੇ ਗਏ। ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਇਆ। ਲੇਕਿਨ ਇਸ ਸਭ ਦੇ ਬਾਵਜੂਦ ਇਵੈਂਚੁਅਲੀ ਈਰਾਨ ਦੀਆਂ ਟਰਮਸ ਦੇ ਉੱਤੇ ਹੀ ਜਿਹੜਾ ਉਹਨਾਂ ਨੇ ਪਹਿਲਾਂ ਅਮਰੀਕਾ ਨੇ ਆਪਣਾ ਜਿਹੜਾ ਸੀ ਉਹ 5 ਨੁਕਾਤੀ ਦਿੱਤਾ, ਈਰਾਨ ਨੇ 15 ਨੁਕਾਤੀ, ਤੇ ਫਿਰ ਜਿਹੜਾ ਬੇਸਿਸ ਬਣਿਆ ਜੰਗਬੰਦੀ ਦਾ ਔਰ ਇਸਲਾਮਾਬਾਦ ਡਾਇਲੌਗ ਦਾ 10 ਅਪ੍ਰੈਲ ਤੋਂ ਬਾਅਦ ਜਿਹੜਾ ਆਧਾਰ ਬਣੇਗਾ, ਉਹ ਜਿਹੜੇ ਨੇ ਨੁਕਤੇ 10 ਮੈਂ ਡਿਸਕਸ ਕਰਨਾ ਚਾਹਾਂਗਾ ਕਿ ਵੀ ਉਹ ਕਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਐਗਰੀਮੈਂਟ ਹੋਇਆ, ਕਿਉਂਕਿ ਜਿਹੜੇ 5 ਆਬਜੈਕਟਿਵ ਸੀ ਮੇਨ, ਉਹਨਾਂ 'ਚ ਟੋਟਲ ਫੇਲਿਅਰ ਹੋਈ, ਪਰ ਜਿਹਦੇ ਤੇ ਜਿਹੜਾ ਸਮਝੌਤੇ ਦੀ ਜਿਹੜੀ ਜੰਗਬੰਦੀ ਹੋਈ ਔਰ ਅੱਗੋਂ ਗੱਲਬਾਤ ਹੋਏਗੀ, ਉਹ 10 ਪੁਆਇੰਟ ਪਾਰਟ ਪਹਿਲਾ ਤਾਂ ਇਹ ਹੈ, ਗਰੰਟਿੰਗ ਨੌਨ ਐਗਰੈਸ਼ਨ ਬਾਈ ਬੋਥ ਸਾਈਡਸ ਐਂਡ ਐਕਸੈਪਟੈਂਸ ਆਫ ਈਰਾਨਜ਼ ਯੂਰੇਨੀਅਮ ਐਨਰਿਚਮੈਂਟ, ਕਿ ਵੀ ਇਹ ਇਕਰਾਰ ਕਿ ਵੀ ਮੁੜ ਕੇ ਕਦੇ ਈਰਾਨ ਦੇ ਉੱਤੇ ਅਮਰੀਕਾ ਔਰ ਇਜ਼ਰਾਈਲ ਕੋਈ ਹਮਲਾ ਨਹੀਂ ਕਰਨਗੇ। ਹੁਣ ਜਿਹੜਾ ਯੂਰੇਨੀਅਮ ਐਨਰਿਚਮੈਂਟ ਦਾ ਹੈ, ਹਾਲਾਂਕਿ ਇਹਦੇ ਤੇ ਅੱਡ ਅਗੇਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਨਹੀਂ, ਉਹ ਅਸੀਂ ਗੱਲਬਾਤ ਦੇ ਵਿੱਚ ਆਏਗਾ ਵੀ ਐਨਰਿਚ ਨਹੀਂ ਕਰਨ ਦਿਆਂਗੇ, ਪਰ ਈਰਾਨ ਦਾ ਜਿਹੜਾ 10 ਨੁਕਾਤੀ ਪ੍ਰੋਗਰਾਮ ਉਹਦੇ 'ਚ ਪਹਿਲਾਂ ਹੀ ਇਹ ਹੈ ਕਿ ਨੌਨ ਐਗਰੈਸ਼ਨ ਬਾਈ ਬੋਥ ਸਾਈਡਸ, ਈਰਾਨ ਔਰ ਅਮਰੀਕਾ ਔਰ ਇਜ਼ਰਾਈਲ ਵੱਲੋਂ, controlled passage through the Strait of Hormuz in coordination with the Iran's armed forces। ਹੁਣ ਜਿਹੜੀ ਚੀਜ਼ ਪਹਿਲਾਂ ਨਹੀਂ ਸੀ, ਕਿਉਂਕਿ ਉਸ ਨਾ ਆਬਜੈਕਟਿਵ 'ਚ ਸਟ੍ਰੇਟ ਆਫ ਹਾਰਮੂਜ਼ ਸੀ, ਕਿਉਂਕਿ ਸਟ੍ਰੇਟ ਆਫ ਹਾਰਮੂਜ਼ ਤਾਂ ਫ੍ਰੀ ਸੀ, ਈਰਾਨ ਦਾ ਕੰਟਰੋਲ ਨਹੀਂ ਸੀ। ਰਾਦਰ ਇਸ 'ਚ ਲੂਜ਼ਿੰਗ ਪੁਆਇੰਟ ਇਹ ਹੋਇਆ ਕਿ ਈਰਾਨ ਦੇ ਹੱਥ ਜਿਹੜਾ ਉਹ ਪੂਰੀ ਉਹ ਗਿੱਦੜ ਸਿੰਘੀ ਆ ਗਏ, ਕਿ ਉਹਨਾਂ ਨੇ ਸਟ੍ਰੇਟ ਆਫ ਹਾਰਮੂਜ਼ ਕਾਬੂ ਕਰ ਲਿਆ, 20% ਉਹਨੂੰ ਜਿੱਥੋਂ ਆਇਲ ਉਹਨੂੰ ਚੋਕ ਕਰ ਦਿੱਤਾ ਹੈ, ਵਰਲਡ ਇਕੋਨਮੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ,
ਔਰ ਅੱਗੋਂ ਲਈ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਛੱਡਣਾ, ਹੁਣ ਜਿਹੜੇ ਜਾਣਗੇ ਇੱਥੋਂ ਪੈਸੇ ਦੇਣਗੇ। ਹਾਲਾਂਕਿ ਇੱਕ ਮੰਗ ਉਹਨਾਂ ਦੀ ਪਹਿਲਾਂ ਵਾਰ ਰੈਪਰੇਸ਼ਨਸ ਦੀ ਹੁੰਦੀ ਸੀ ਕਿ ਜਿਹੜਾ ਤੁਸੀਂ ਤਬਾਹੀ ਕੀਤੀ ਉਹਦਾ ਹਰਜਾਨਾ ਦਿਓ। ਉਹ ਕਹਿੰਦੇ ਨੇ ਵੀ ਹੁਣ ਅਸੀਂ ਇਹਦੇ 'ਚੋਂ ਹੀ ਹਰਜਾਨਾ ਕੱਢ ਲੈਣਾ, ਅਸੀਂ ਜਿਹੜਾ ਆਪਣੀ ਫੀ ਔਰ $1.5-2 ਬਿਲੀਅਨ ਇਹਨਾਂ 40 ਦਿਨਾਂ ਦੇ ਵਿੱਚ ਈਰਾਨ ਨੇ ਬਣਾਇਆ ਵੀ ਹੈ। ਫਿਰ ਉਹਨਾਂ ਦਾ ਜਿਹੜਾ ਨੈਕਸਟ ਨੁਕਤਾ ਹੈ, ਐਂਡਿੰਗ ਦਾ ਵਾਰ ਔਨ ਆਲ ਫਰੰਟਸ ਇਨਕਲੂਡਿੰਗ ਅਗੇਂਸਟ ਦਾ ਹਿਜ਼ਬੁੱਲਾ ਗਰੁੱਪ ਇਨ ਲੈਬਨਾਨ। ਹੁਣ ਕਹੀ ਜਾਓ ਜੀ ਨਹੀਂ ਲਬਨਾਨ ਸ਼ਾਮਲ ਨਹੀਂ ਸੀ, ਈਵਨ ਇਹ ਜਿਹੜਾ ਉਹਨਾਂ ਦਾ 10 ਨੁਕਾਤੀ ਪ੍ਰੋਗਰਾਮ ਹੈ ਉਹਦੇ 'ਚ ਵੀ ਸ਼ਾਮਲ ਹੈ ਕਿ ਭਾਈ ਇਸ ਦੇ ਖਿਲਾਫ ਹੋਸਟਿਲਿਟੀਜ਼ ਬੰਦ ਹੋਣਗੀਆਂ। ਵਿਦਡਰਾਅਲ ਆਫ US ਕੰਬੈਟ ਫੋਰਸਿਸ ਫਰਮ ਆਲ ਬੇਸਿਸ ਐਂਡ ਡਿਪਲੋਇਮੈਂਟ ਪੁਆਇੰਟਸ ਇਨ ਦਾ ਰੀਜਨ, ਇਹ ਵੀ ਉਹਦਾ ਹਿੱਸਾ ਹੈ ਕਿ ਵੀ ਇੱਥੋਂ ਅਮਰੀਕਾ ਆਪਣੇ ਬੇਸ ਚੁੱਕੇ, ਕੁਵੈਤ 'ਚ ਵੀ ਬਣਾਇਆ ਹੋਇਆ, ਕਤਰ 'ਚ ਵੀ ਬਣਾਏ ਹੋਏ ਨੇ, ਸਾਊਦੀ ਅਰੇਬੀਆ 'ਚ ਵੀ ਹੈ, ਇਰਾਕ 'ਚ ਵੀ ਹੈ, ਜਾਰਡਨ 'ਚ ਵੀ ਹੈ, ਇਹ ਸਾਰੇ ਇੱਥੋਂ ਆਪਣੇ ਬੇਸ ਚੁੱਕੋ। Establishment, termination of all resolutions of UN Security Council and the Board of Governors, ਵੀ ਜਿੰਨੇ ਤੁਸੀਂ ਰੈਜ਼ੋਲੂਸ਼ਨ ਕੀਤੇ ਹੋਏ ਨੇ ਈਰਾਨ ਦੇ ਖਿਲਾਫ ਉਹ ਸਾਰੇ ਟਰਮੀਨੇਟ ਕਰੋ UN Security Council ਦੇ ਵਿੱਚ। Establishment of a secure transit protocol in the Strait of Hormuz guaranteeing Iranian dominance under agreed terms, ਕਿ ਹੁਣ ਸਟੇਟ ਆਫ ਹਾਰਮੂਜ਼ ਦੇ ਵਿੱਚ ਈਰਾਨ ਦੀ ਡੋਮੀਨੈਂਸ ਰਹੇਗੀ ਔਰ ਇਸ ਦੇ ਉੱਤੇ ਜਿਹੜਾ ਸਿਕਿਉਰ ਟ੍ਰਾਂਜ਼ਿਟ ਪ੍ਰੋਟੋਕੋਲ ਬਣਾਇਆ ਜਾਏ। ਮਤਲਬ ਇਹ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਟੇਟ ਆਫ ਹਾਰਮੂਜ਼ ਦੇ ਉੱਤੇ ਸਾਡੇ ਕੰਟਰੋਲ ਨੂੰ ਐਕਸੈਪਟ ਕੀਤਾ ਜਾਏ। ਫੁੱਲ ਪੇਮੈਂਟ ਆਫ ਡੈਮੇਜਸ ਟੂ ਈਰਾਨ ਅਕੋਰਡਿੰਗ ਟੂ ਐਸਟੀਮੇਟਸ, ਇਹ ਉਹਨਾਂ ਨੇ ਪ੍ਰੈਜ਼ੈਂਟ ਜ਼ਰੂਰ ਕੀਤਾ ਹੈ, ਲੇਕਿਨ ਉਹ ਇਹ ਅੰਡਰਸਟੈਂਡਿੰਗ ਇਹ ਹੈ ਵੀ ਚਲੋ ਤੁਸੀਂ ਪੈਸੇ ਬਣਾਈ ਜਾਓ ਉੱਥੋਂ ਉਹਨਾਂ ਸ਼ਿਪਸ ਤੋਂ ਲੈ ਕੇ। ਰਿਮੂਵਲ ਆਫ ਆਲ ਪ੍ਰਾਇਮਰੀ ਐਂਡ ਸੈਕੰਡਰੀ ਸੈਂਕਸ਼ਨਸ ਅਗੇਂਸਟ ਈਰਾਨ, ਕਿ ਵੀ ਜਿਹੜੇ ਪਿਛਲੇ 47 ਸਾਲ ਤੋਂ ਤੁਸੀਂ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ ਈਰਾਨ ਦੇ ਉੱਤੇ ਉਹ ਸਾਰੀਆਂ ਖਤਮ ਕਰੋ। ਰਿਲੀਜ਼ ਆਫ ਆਲ ਬਲੌਕਡ ਇਰਾਨੀਅਨ ਪ੍ਰਾਪਰਟੀਜ਼ ਐਂਡ ਐਸੈਟਸ ਅਬਰੋਡ, ਕਿਉਂਕਿ ਇਸ ਤੋਂ ਪਹਿਲਾਂ ਸ਼ਾਹ ਆਫ ਈਰਾਨ ਜਿਹੜਾ ਬਹੁਤ ਫਰੈਂਡਲੀ ਸੀ, ਉਹ ਤਾਂ ਹੈ ਹੀ ਚਹੇਤਾ ਸੀ ਵੈਸਟਰਨ ਪਾਵਰਸ ਦਾ, ਤੇ ਬਹੁਤ ਸਾਰੇ ਈਰਾਨ ਦੇ ਪੈਸੇ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਅਮਰੀਕਾ 'ਚ ਪਏ ਹੋਏ ਨੇ। ਔਰ ਜਿਉਂ ਹੀ 1979 ਦੇ ਵਿੱਚ ਜਿਹੜਾ ਆਇਤੁੱਲਾ ਖਮੀਨੀ ਆਇਆ ਔਰ ਇਰਾਨੀਅਨ ਰੈਵੋਲੂਸ਼ਨ ਜਿਹਨੂੰ ਕਿਹਾ ਜਾਂਦਾ ਹੈ, ਅਮਰੀਕਾ ਨੇ ਉਹ ਸਾਰੇ ਐਸੈਟ ਜਿਹੜੇ ਨੇ ਉਹ ਫਰੀਜ਼ ਕਰਤੇ। ਉਹਨਾਂ ਨੇ ਕਿਹਾ ਵੀ ਇਹ ਹੁਣ ਉੱਥੇ ਹੋਸਟਾਈਲ ਗਵਰਨਮੈਂਟ ਅਸੀਂ ਤੁਹਾਨੂੰ ਨਹੀਂ ਦੇਣੇ। ਸੋ ਈਰਾਨ ਦਾ ਕਹਿਣਾ ਵੀ ਉਹ ਸਾਡਾ ਪੈਸਾ ਹੈ, ਮੁਲਕ ਦਾ 47 ਸਾਲ ਪਹਿਲਾਂ ਦਾ ਤੁਸੀਂ ਫਰੀਜ਼ ਕੀਤਾ ਹੋਇਆ, ਉਹਨੂੰ ਸਾਰੇ ਨੂੰ ਰਿਲੀਜ਼ ਕਰੋ। Approval of all these conditions through a binding UN Security Council resolution, thereby making them binding under international law। ਜਿਹੜਾ ਇਹ ਉਹਨਾਂ ਦੀ ਗਾਰੰਟੀ ਸੀ ਕਿ ਵੀ ਕੋਈ ਹਮਲਾ ਨਹੀਂ, ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਲਾਅ ਦੇ ਥੱਲੇ ਇਹ ਜਿਹੜੀਆਂ ਸਾਰੀਆਂ ਟਰਮਸ ਤੁਸੀਂ ਮੰਨੀਆਂ ਨੇ ਜਾਂ ਮੰਨਣੀਆਂ ਨੇ, ਇਹਨਾਂ ਨੂੰ ਗਾਰੰਟੀ ਕਰੋ ਕਿ ਵੀ ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨਸ ਰਾਹੀਂ ਜਿਹੜਾ ਇਸ ਨੂੰ ਜਿਹੜਾ ਉਹ ਅਪਰੂਵਲ ਦਿੱਤੀ ਜਾਏ। ਹੁਣ ਬੜੀ ਹਾਰਡ ਹੈ, ਨੈਗੋਸ਼ੀਏਸ਼ਨ ਕਿੱਥੇ ਜਾਏਗੀ ਪਤਾ ਨਹੀਂ, ਲੇਕਿਨ ਇਹ ਸਾਰੇ ਹੀ ਈਰਾਨ ਦੇ ਆਪਣਾ, ਪਰ ਇਹ ਇਸ ਤੋਂ ਇਲਾਵਾ ਇਹ ਤਾਂ ਹੈ, ਪਰ ਅਦਰ ਜਿਹੜੇ ਕੀ ਡਿਮਾਂਡਸ ਉਹਨਾਂ ਦੀ ਜਿਹਦਾ ਬਲੂਪ੍ਰਿੰਟ ਉਹਨਾਂ ਨੇ ਪਾਕਿਸਤਾਨ ਦੇ ਵਿਚੋਲਿਆਂ ਨੂੰ ਦਿੱਤਾ ਹੋਇਆ, ਉਹਦੇ 'ਚ ਇਹ ਹੈ ਕਿ ਵੀ US ਫੋਰਸਿਸ ਵੈਸਟ ਏਸ਼ੀਆ 'ਚੋਂ ਨਿਕਲੋ, ਜਿਹੜੇ ਅੱਡਿਆਂ ਦਾ ਚੱਕਿਆ ਜਾਣ ਹੈ, ਔਰ ਈਰਾਨ ਦੇ ਉੱਤੇ ਅਟੈਕ ਬੰਦ ਕਰੋ। ਫਰੋਜ਼ਨ ਇਰਾਨੀਅਨ ਅਸੈਟਸ ਦੀ ਅਸੀਂ ਗੱਲ ਕੀਤੀ ਹੈ, ਔਰ UN ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਜਿਹੜੇ ਨੇ ਉਹ ਇਸ ਸਾਰੇ ਨੂੰ ਬਾਈਂਡਿੰਗ ਕਰਨ। ਔਰ ਇਹ ਜਿਹੜੀ ਹੈ ਅਸੀਂ ਦੇਖਦੇ ਹਾਂ ਵੀ ਇਹ ਗੱਲਬਾਤ ਕਿਸ ਹੱਦ ਤੱਕ ਜਾਂਦੀ ਹੈ, ਪਰ ਜੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਟਵੀਟਸ 'ਚ ਜਾਂ ਆਪਣੀ ਟਰੂਥ ਸੋਸ਼ਲ ਦੇ ਉੱਤੇ ਮੰਨਿਆ ਕਿ ਇਹ ਬੇਸਿਸ ਬਣੇਗਾ 10 ਪੁਆਇੰਟ ਜਿਹੜਾ ਈਰਾਨ ਦਾ ਏਜੰਡਾ ਹੈ ਗੱਲਬਾਤ ਲਈ। ਸੋ ਆਲਰੇਡੀ ਉਹਨਾਂ ਨੂੰ ਇਹ ਅਹਿਸਾਸ ਹੈ ਕਿ ਭਾਈ, ਔਰ ਮੈਨੂੰ ਇਹ ਲੱਗਦਾ ਹੈ ਵੀ ਇਨ ਦਾ ਐਂਡ ਭਾਵੇਂ ਅੱਜ ਇਹਨੂੰ ਅਸੀਂ ਡਿਫਰੈਂਟਲੀ ਹੌਸਟਿਲਿਟੀ ਨਾਲ ਦੇਖ ਰਹੇ ਹਾਂ, ਅਮਰੀਕਾ ਦੀ ਇਹ ਬਿਊਟੀ ਵੀ ਹੈ ਲੌਂਗ ਟਰਮ ਫੋਰਨ ਪਾਲਿਸੀ ਦੇ ਵਿੱਚ ਕਿ ਉਹ ਕੈਂਪ ਚੇਂਜ ਵੀ ਕਰ ਲੈਂਦਾ। ਜਦੋਂ ਉਹਨਾਂ ਨੂੰ ਲੱਗੇ ਕਿ ਬਈ ਹੁਣ ਇਹ ਲੂਜ਼ਰ ਜਿਹੜੀ ਇੱਕ ਨੀਤੀ ਸੀ ਉਹ ਫੇਲ ਹੋ ਗਈ, ਉਹਨੂੰ ਉਹ ਕੱਟ ਵੀ ਕਰਦੇ ਨੇ। ਜਿਵੇਂ ਜੇ ਅਸੀਂ ਦੇਖੀਏ ਵੀ ਲੰਬਾ ਵਕਤ ਚੀਨ ਦੇ ਵਿੱਚ ਚਿਆਂਗ ਕਾਈ ਸ਼ੇਕ ਜਿਹੜਾ ਜਿਹਨੂੰ ਅੱਜ ਤਾਈਵਾਨ ਕਹਿੰਦੇ ਨੇ, ਉਹ ਫਾਰਮੂਸਾ ਉਹਦੇ 'ਚ ਉਹਨੂੰ ਰੈਕਗਨਾਈਜ਼ ਕਰਦੇ ਸੀ, ਇੰਟਰਨੈਸ਼ਨਲ ਉਹਦੀ ਰੈਕਗਨੀਸ਼ਨ ਸੀ। ਪਰ 1970 ਤੱਕ ਪਹੁੰਚਦੇ ਹਾਂ ਅਮਰੀਕਾ ਨੂੰ ਇਹ ਰਿਅਲਾਈਜ਼ ਹੋਇਆ ਕਿ ਅਸਲੀ ਪਾਵਰ ਤਾਂ ਪੀਪਲਜ਼ ਰਿਪਬਲਿਕ ਆਫ ਚਾਈਨਾ ਹੀ ਹੈ, ਉਹਨਾਂ ਨਾਲ ਹੀ ਉਹਨਾਂ ਨੂੰ ਹੀ ਰੈਕਗਨਾਈਜ਼ ਕਰਨਾ ਪੈਣਾ। ਫਿਰ ਪਾਕਿਸਤਾਨ ਨੇ ਵਿਚੋਲਗੀ ਕੀਤੀ, ਪ੍ਰੈਜ਼ੀਡੈਂਟ ਨਿਕਸਨ ਪ੍ਰੈਜ਼ੀਡੈਂਟ ਸਨ, ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ, ਔਰ ਹੈਨਰੀ ਕਿਸਿੰਜਰ, ਮਾਓ ਜ਼ੇਤੁੰਗ, ਚੌ ਐਨ ਲਾਈ ਸਮਝੌਤੇ ਦੇ ਤਹਿਤ
ਚਾਈਨਾ ਜਿਹੜਾ ਆਲਮੋਸਟ 20 ਸਾਲ ਬਾਅਦ ਮੁੱਖ ਧਾਰਾ ਦੇ ਵਿੱਚ ਆਇਆ। ਹਾਲਾਂ ਉਸੇ ਚਾਈਨਾ ਦੇ ਨਾਲ ਕੋਰੀਅਨ ਵਾਰ ਲੜੀ ਸੀ ਅਮਰੀਕਾ ਨੇ। ਕੋਰੀਆ ਜਿਹਦੇ ਚ ਅਮਰੀਕਾ ਦੇ 50,000 ਤੋਂ ਜ਼ਿਆਦਾ ਸੋਲਜਰ ਜਿਹੜੇ ਨੇ ਉਹ ਮਾਰੇ ਗਏ ਸੀ ਔਰ ਉਹਨਾਂ ਦਾ ਕੋਰੀਅਨ ਵਾਰ ਮੈਮੋਰੀਅਲ ਚ ਉਹਨਾਂ ਦੇ ਨਾਂ ਲਿਖੇ ਹੋਏ ਨੇ। ਲੇਕਿਨ ਉਹੀ ਚਾਈਨਾ ਫਿਰ ਬੈਸਟ ਅਮਰੀਕਾ ਦਾ ਬੜੀ ਵੀ ਬਣਿਆ ਉਹਨਾਂ ਦੇ ਲਈ ਉਹ ਸਾਰੇ, ਔਰ ਉਹਦੇ ਚ ਉਹਨਾਂ ਨੇ ਫਿਰ ਉਹ ਚਿਆਂਗ ਕਾਈ ਸ਼ੇਕ ਫਾਰਮ ਉਹਨੂੰ ਹਥਿਆਰ ਵੇਚੀ ਜਾਂਦੇ ਨੇ ਤਾਈਵਾਨ ਨੂੰ। ਲੇਕਿਨ ਇਹ ਮੰਨ ਲਿਆ ਅਮਰੀਕਾ ਨੇ ਜਦੋਂ ਸਮਝੌਤਾ ਮੇਨਲੈਂਡ ਚਾਈਨਾ ਨਾਲ ਕੀਤਾ ਵੀ ਅਸਲੀ ਚਾਈਨਾ ਤੁਸੀਂ ਹੋ। ਤਾਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਵਿਚਾਰਗੀ ਜਿਹੀ ਹੈ ਸਾਊਦੀ ਅਰੇਬੀਆ ਤੋਂ ਲੈ ਕੇ ਜਿਹੜੀਆਂ ਗਲਫ ਸਟੇਟਾਂ ਦੀ, ਅਮਰੀਕਾ ਨੂੰ ਵੀ ਲੱਗਦਾ ਵੀ ਬਥੇਰਾ ਸਾਊਦ ਫੈਮਿਲੀ ਜਿਹਨੂੰ 1918 ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਮੁਲਕ ਦੇ ਦਿੱਤਾ ਸੀ ਵੀ ਇਹ ਹੁਣ ਹੋ ਗਿਆ ਕੰਮ ਇਹਨਾਂ ਦਾ। ਸੋ ਈਰਾਨ ਇੱਕ ਵੱਡੀ ਵੈਸਟਰਨ ਏਸ਼ੀਆ ਦੀ ਪਾਵਰ ਦੇ ਤੌਰ ਤੇ ਉੱਭਰਿਆ ਔਰ ਸਿਵਲਾਈਜੇਸ਼ਨਲੀ ਵੀ ਮੈਨੂੰ ਲੱਗਦਾ ਹੈ ਕਿ ਵੀ ਅਮਰੀਕਾ ਨੂੰ ਕੋਈ ਐਸੀ ਜੇ ਉੱਥੇ ਲੈ ਦੇ ਕੇ ਜੇ ਇਵਨ ਡੈਮੋਕ੍ਰੇਸੀ ਵੀ ਕਹਿਣੀ ਹੋਏ, ਈਰਾਨ 'ਚ ਭਾਵੇਂ ਕਲਰਜੀ ਕੰਟਰੋਲਡ ਸਿਸਟਮ ਹੈ ਪਰ ਫਿਰ ਵੀ ਉਹਨਾਂ ਦਾ ਤਾਂ ਵੋਟਿੰਗ ਸਿਸਟਮ ਹੈ, ਡੈਮੋਕ੍ਰੇਸੀ ਦਾ ਕੋਈ ਐਲੀਮੈਂਟ ਤਾਂ ਉੱਥੇ ਹੈ। ਤੇ ਜਿਨ੍ਹਾਂ ਦੀ ਹੁਣ ਤੱਕ ਅਮਰੀਕਾ ਪੁਸ਼ਤਪਨਾਹੀ ਕਰ ਰਿਹਾ ਜਿਹੜੀਆਂ ਸਟੇਟਾਂ ਦੀ ਸਾਊਦੀ ਅਰੇਬੀਆ ਤੋਂ ਲੈ ਕੇ ਤੇ UAE ਤੱਕ, ਇਹ ਤਾਂ ਸਾਰੀਆਂ ਫੀਫਡਮ ਨੇ, ਜਗੀਰਾਂ ਨੇ ਇਹਨਾਂ ਦੀਆਂ। ਸੋ ਮੈਨੂੰ ਨਹੀਂ ਲੱਗਦਾ, ਮੈਨੂੰ ਇਹ ਲੱਗਦਾ ਹੈ ਵੀ ਜਿੱਥੇ ਈਰਾਨ ਦਾ ਇੱਕ ਵੱਡੀ ਪਾਵਰ ਦੇ ਤੌਰ ਤੇ ਉਭਾਰ ਹੋਇਆ ਵੈਸਟਰਨ ਏਸ਼ੀਆ 'ਚ, ਅਲਟੀਮੇਟਲੀ ਅਮਰੀਕਾ ਦੇ ਨਾਲ, ਅਮਰੀਕਾ ਹਕੀਕਤ ਪਸੰਦ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਵੀ ਸੁਖਾਵੇਂ ਹੋਣਗੇ। ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਉਹ ਸਾਰੇ ਵਧੇ ਸਟੇਚਰ ਦੇ ਨਾਲ ਇਹ ਜਿਹੜਾ ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਫਲਾਣਾ ਢਮਕਾ ਬਣ ਕੇ ਸਮਝਦਾ ਸੀ ਕਿ ਜੀ ਅਸੀਂ ਜਿਹੜੇ ਆ ਉਹ ਏਸ਼ੀਆ ਦੇ ਰੀਜਨਲ ਪਲੇਅਰ ਹੈ। ਹੁਣ ਈਵਨ ਭਾਰਤ ਵਰਲਡ ਪਾਵਰ ਤਾਂ ਹੀ ਨੇ ਜਾਂ ਵਰਲਡ ਪਲੇਅਰ ਤਾਂ ਕੀ ਹੋਣਾ ਸੀ, ਰੀਜਨਲ ਪਲੇਅਰ ਵੀ ਜਿਹੜਾ ਹੈ ਈਰਾਨ ਔਰ ਪਾਕਿਸਤਾਨ, ਇਹਨਾਂ ਦਾ ਰੁਤਬਾ ਜਿਹੜਾ ਹੈ ਉਹ ਸਭ ਤੋਂ ਜਿਹੜਾ ਉਹ ਬੁਲੰਦ ਹੋਏਗਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੋਂ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।